ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਇਕੱਤਰਤਾ ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਕੱਤਰਤਾ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਅੰਤਰਿਮ ਕਮੇਟੀ ਵੱਲੋਂ ਆਉਣ ਵਾਲੀਆਂ ਸ਼ਤਾਬਦੀਆਂ ਦੀ ਰੂਪਰੇਖਾ ਉਲੀਕਣ ਦੇ ਨਾਲ-ਨਾਲ ਕਈ ਹੋਰ ਫੈਸਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਅੱਗੇ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਮੇਂ ਨਵੀਂ ਤਕਨੀਕ ਅਨੁਸਾਰ QR ਕੋਡ ਲਗਾ ਕੇ ਗਿਣਤੀ ਅਤੇ ਹੋਰ ਜਾਣਕਾਰੀਆਂ ਨੂੰ ਸੂਚੀਬੱਧ ਕੀਤਾ ਜਾਵੇਗਾ। ਇਸ ਨਾਲ ਹੀ ਪਹਿਲਾਂ ਤੋਂ ਗੁਰਦੁਆਰਾ ਸਾਹਿਬਾਨ ਵਿੱਚ ਸੁਸ਼ੋਭਿਤ ਅਤੇ ਸੰਗਤਾਂ ਪਾਸ ਮੌਜੂਦ ਪਾਵਨ ਸਰੂਪਾਂ ਨੂੰ ਵੀ ਇਸ ਵਿਧੀ ਨਾਲ ਜੋੜਨ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਹੋਰ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸੰਬੰਧਿਤ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਪੂਰੀ ਸਰਵਿਸ ਦੌਰਾਨ 2 ਸਾਲ ਤੱਕ ਦੀ ਹੀ ਵਿਦੇਸ਼ ਛੁੱਟੀ ਦਿੱਤੀ ਜਾਵੇਗੀ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ IAS, IPS, PCS ਆਦਿ ਮੁਕਾਬਲਾ ਪ੍ਰੀਖਿਆਵਾਂ ਲਈ ਸਿੱਖ ਨੌਜਵਾਨਾਂ ਨੂੰ ਤਿਆਰ ਕਰਨ ਲਈ ਚਲਾਈ ਜਾ ਰਹੀ ਨਿਸ਼ਚੈ ਅਕੈਡਮੀ ਲਈ ਇੱਕ ਵਿਸ਼ਾਲ ਇਮਾਰਤ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਇਮਾਰਤ ਗੁਰਦੁਆਰਾ ਬਾਗ ਸ਼ਹੀਦਾਂ ਸੈਕਟਰ 44 ਚੰਡੀਗੜ੍ਹ ਵਿਖੇ ਤਿਆਰ ਕੀਤੀ ਜਾਵੇਗੀ, ਜਿਸ ਲਈ ਮੁੱਢਲੇ ਤੌਰ ਤੇ 6.50 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਰਿਹਾਇਸ਼ ਦੇ ਵਿਸਥਾਰ ਲਈ ਪਹਿਲਾਂ ਚੱਲ ਰਹੀਆਂ 3 ਸਰਾਵਾਂ ਦੀਆਂ 2-2 ਮੰਜ਼ਿਲਾਂ ਹੋਰ ਤਿਆਰ ਕੀਤੀਆਂ ਜਾਣਗੀਆਂ। ਅੱਜ ਦੇ ਐਗਜੈਕਟਿਵ ਦੇ ਵਿੱਚ ਕਿਉਂਕਿ ਲੰਬੇ ਅਰਸੇ ਤੋਂ ਸਾਡਾ ਇਹ ਰਹਿੰਦਾ ਸੀ ਕਿ ਸਤਿਗੁਰੂ ਜੀ ਦੇ ਸਰੂਪ ਜਿਹੜੇ ਇੱਥੋਂ ਜਾਂਦੇ ਉਹਨਾਂ ਦਾ ਸਾਡੇ ਕੋਲ ਸਾਰਾ ਸਿਸਟਮ ਹੋਵੇ। ਸੋ ਸਾਡੇ ਕੋਲ 2 ਕੰਪਨੀਆਂ ਨੇਗੀਆਂ ਸੇਵਾ ਵਾਲੇ ਆ, ਉਹ ਦੋਏ ਆਪਣੀਆਂ ਬਤੌਰ NGOs ਵੀ ਨਹੀਂ ਮੈਂ ਕਹਿ ਸਕਦਾ, ਧਾਰਮਿਕ ਸੇਵਾਵਾਂ ਜਿਹੜੀਆਂ ਨਿਭਾਉਂਦੇ ਆ। ਉਹਨਾਂ ਨੇ ਜਿਹੜੇ ਅਸੀਂ ਹੁਣ ਨਵੇਂ ਸਰੂਪ ਛਾਪਣੇ ਆ ਉਹਦੇ ਵਿੱਚ ਕੋਈ ਬਾਰਕੋਡ ਪਾਉਣਗੇ, ਉਹਦੇ ਨਾਲ ਸਾਡੇ ਕੋਲ ਸਾਰਾ ਇੱਥੇ ਨੈਟਵਰਕ ਹੋਊਗਾ ਵੀ ਇਹ ਸਰੂਪ ਕਿੱਥੇ ਗਿਆ, ਉਹ ਸਾਰੇ ਦਾ ਸਾਰਾ ਟੋਟਲ ਵਰਕਆਊਟ ਉਹ ਤੋਂ ਹੋ ਜਾਊਗਾ। ਇੱਥੇ ਬੈਠਿਆਂ ਨੂੰ ਹੀ ਸਾਰਾ ਉਹਦਾ ਸਿਸਟਮ ਜਿਹੜਾ ਪਤਾ ਲੱਗ ਜਾਊਗਾ। ਨਵੇਂ ਸਰੂਪ ਜਿੰਨੇ ਵੀ ਛਪਣਗੇ, ਨਵੇਂ ਸਰੂਪ ਜਿੰਨੇ ਵੀ ਤਿਆਰ ਹੋਣਗੇ, ਉਹਨਾਂ ਦਾ ਰੈਗੂਲਰ ਤੌਰ ਤੇ ਕੰਪਿਊਟਰਾਈਜ਼ਡ ਢੰਗ ਹੋਊਗਾ। ਉਹ ਤੋਂ ਇਲਾਵਾ ਮੈਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਰੂਪ ਆ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਉੱਥੇ ਤਾਂ ਸਾਡੀਆਂ ਟੀਮਾਂ ਚਲੇ ਜਾਣਗੀਆਂ, ਉਹਦੇ ਵਿੱਚ ਵੀ ਉਹ ਬਾਰਕੋਡ ਇੰਸਟਾਲ ਕਰ ਦੇਣਗੇ ਤਾਂ ਕਿ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਸਾਡੇ ਸਾਰੀ ਪਤਾ ਲੱਗ ਜਾਊਗੀ ਇਹ ਅੱਜ ਐਗਜੈਕਟਿਵ ਦੇ ਵਿੱਚ ਪਾਸ ਹੋਇਆ। ਸੋ ਇੱਕ ਜਿਹੜਾ ਮਤਾ ਅਹਿਮ, ਕਿਉਂਕਿ ਅਕਸਰ ਦੇਖਣ 'ਚ ਆਇਆ ਕਿ ਆਹ ਹੁਣ ਸਮਾਂ ਜਿਹੜਾ ਚੱਲ ਰਿਹਾ, ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਆ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਵੀ ਆਪ ਵਿਦੇਸ਼ਾਂ 'ਚ ਬੱਚਿਆਂ ਦੇ ਨਾਲ ਜਾਂਦੇ ਆ। ਇਹਦੇ ਵਿੱਚ ਅਸੀਂ ਹੁਣ ਅੱਜ ਕਰਦਾ ਪਈ ਹਰ ਇੱਕ ਮੁਲਾਜ਼ਮ ਜਿਹੜਾ ਉਹ ਸਾਰੀ ਟਨਿਓਰ 'ਚ 2 ਸਾਲ ਦੀ ਛੁੱਟੀ ਵਿਦੇਸ਼ ਦੀ ਲੈ ਸਕਦਾ, ਸਿਰਫ ਵਿਦੇਸ਼ ਦੀ ਛੁੱਟੀ। 2 ਸਾਲ ਤੋਂ ਜ਼ਿਆਦਾ ਉਹਨੂੰ ਛੁੱਟੀ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ। ਫਿਰ ਉਹ ਆਪਣਾ ਜੇ ਪੱਕਾ ਹੀ ਉਹਨੇ ਉੱਥੇ ਸੈੱਟ ਹੋਣਾ, ਚਾਹੇ 2 ਸਾਲ ਦੀ ਇੱਕੋ ਵਾਰੀ ਲੈ ਲੈ, ਚਾਹੇ 2 ਸਾਲ ਦੀ 6-6 ਮਹੀਨੇ ਕਰਕੇ ਲੈ ਲੈ, ਚਾਹੇ 3-3 ਮਹੀਨੇ ਕਰਕੇ ਲੈ ਲੈ, ਇਹ 2 ਸਾਲ ਤੋਂ ਜ਼ਿਆਦਾ ਜਿਹੜੀ ਆ ਉਹ ਛੁੱਟੀ ਨਹੀਂ ਹੋਊਗੀ। ਤੀਸਰਾ ਜਿਹੜਾ ਅਸੀਂ UPSC ਦੀ ਤਿਆਰੀ ਲਈ IAS ਤੇ IPS ਉਹ ਨਿਸ਼ਚੈ ਅਕੈਡਮੀ ਜਿਹੜੀ ਸਾਡੀ ਸੈਕਟਰ 27 ਕਲਗੀਧਰ ਨਿਵਾਸ ਚੱਲਦੀ ਆ, ਕਿਉਂਕਿ ਉੱਥੇ ਕਈ ਵਾਰੀ ਸਾਨੂੰ ਜਿਹੜੇ ਲੋਕ ਆ ਕੇ ਰਹਿਣਾ ਚਾਹੁੰਦੇ ਆ ਉਹਦੇ ਲਈ ਵੀ ਉਹ ਸਾਨੂੰ ਸਰਾਂ ਦੇ ਟਾਈਪ ਦੇ ਵਰਤਣੀ ਪੈਂਦੀ ਆ। ਅੱਜ ਅਸੀਂ ਇਹ ਵੀ ਫੈਸਲਾ ਕੀਤਾ ਵੀ ਜਿਹੜਾ ਸੈਕਟਰ 44 ਦੇ ਵਿੱਚ ਗੁਰਦੁਆਰਾ ਬਾਗ ਸ਼ਹੀਦਾਂ ਸਿੰਘਾਂ ਦਾ, ਉੱਥੇ ਅਸੀਂ ਨਵੀਂ ਇਮਾਰਤ ਜਿਹੜੀ ਆ 5-6 ਮੰਜ਼ਲੀ ਜਿਹੜੀ ਉਹ ਸਥਾਪਿਤ ਕਰਾਂਗੇ। ਉਹਦੇ ਵਿੱਚ ਇੱਕ ਸੈਕਟਰ ਜਿਹੜਾ ਕੁੜੀਆਂ ਲਈ ਹੋਊਗਾ, ਇੱਕ ਸੈਕਟਰ ਮੁੰਡਿਆਂ ਲਈ ਹੋਊਗਾ। ਆਧੁਨਿਕ ਤਕਨੀਕ ਦੇ ਉੱਤੇ ਉਹ ਸਾਰੀ ਬਣਾਈ ਜਾਊਗੀ, ਜਿਹਦੇ ਵਿੱਚ ਯਤਨ ਤਾਂ ਅਸੀਂ ਕਰਾਂਗੇ ਵੀ ਜੇ ਕਲਾਸਰੂਮ ਵੀ ਸਾਡੇ ਉੱਥੇ ਬਣ ਜਾਣ, ਪਰ ਉਹਨਾਂ ਦੀ ਰਿਹਾਇਸ਼ ਦੇ ਲਈ ਅਸੀਂ ਇਹ ਜਿਹੜਾ ਅੱਜ 6.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਆ ਤੇ ਇਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਅਸੀਂ ਮਟੀਰੀਅਲ ਦੇ ਕੇ ਇਹਦੀ ਛੇਤੀ ਸਮਾਪਤੀ ਕਰਵਾ ਲਾਂਗੇ। ਇੱਕ ਕਿਉਂਕਿ ਸੰਗਤਾਂ ਦੀ ਆਮਦ ਬਹੁਤ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਵਧੀ ਹੋਆ ਤੇ ਹਰ ਇੱਕ ਬੰਦੇ ਦੀ ਇਹ ਚਾਹਨਾ ਹੁੰਦੀ ਕਿ ਮੈਨੂੰ ਗੁਰੂ ਘਰ ਦੇ ਵਿੱਚ ਜਿਹੜਾ ਆ ਉੱਥੇ ਰਹਿਣ ਦਾ ਮੇਰਾ ਬੰਦੋਬਸਤ ਹੋ ਜਾਏ, ਕਿਉਂਕਿ ਸਰਾਵਾਂ ਜਿਹੜੀਆਂ ਸਾਡੇ ਆਲਰੇਡੀ 3 ਜਿਹੜੀਆਂ ਨਵੀਆਂ ਵੀ ਬਣ ਰਹੀਆਂ, ਸਾਡੇ ਕੋਲ ਹੋਰ ਸਪੇਸ ਵੀ ਇੱਥੇ ਹੈਗੀ ਆ
ਪਰ ਉਹਦੇ ਵਿੱਚ ਦਿੱਕਤ ਇਹ ਆ ਵੀ ਸਰਕਾਰ ਦਾ ਜਿਹੜਾ ਪੱਖ ਹੈ ਬਹੁਤ ਢਿੱਲਾ। ਜਿਹੜੇ ਨਵੀਆਂ ਸਰਾਵਾਂ ਅਸੀਂ ਇੰਸਟਾਲ ਕਰਦੇ ਹਾਂ ਤੇ ਫਿਰ ਸੀਵਰੇਜ ਦਾ ਸਿਸਟਮ ਜਿਹੜਾ ਆ ਉਹ ਪੁਰਾਣੇ ਵੇਲੇ ਦਾ ਪਿਆ ਆ, ਉਹਦਾ ਜਿਹੜਾ ਉਹ ਲੋਡ ਨਹੀਂ ਚੱਕਦਾ। ਸੋ ਜੇ ਸਰਕਾਰ ਯਤਨ ਕਰੇ ਤੇ ਅਸੀਂ ਗੁਰੂ ਕੇ ਆਪਣੇ ਅਕਾਲੀ ਮਾਰਕੀਟ ਦੇ ਵਿੱਚ ਵੱਡੀ ਸਰਾਂ ਵੀ ਬਣਾ ਸਕਦੇ ਹਾਂ। ਪਰ ਕਿਉਂਕਿ ਸੀਵਰੇਜ ਜਿਹੜਾ ਆ ਉਹ ਥੱਲੇ ਡੂੰਘਾ ਪੈਣਾ, ਇਹਦੇ ਵਿੱਚ ਸਰਕਾਰ ਤਾਂ ਕਿਉਂਕਿ ਇਹਨਾਂ ਕਾਰਜਾਂ 'ਚ ਦੇਖਦੇ ਹਾਂ ਵੀ ਜਿਹੜੇ ਡਿਵੈਲਪਮੈਂਟ ਦੇ ਕਾਰਜ ਆ ਉਹਨਾਂ ਦੇ ਵਿੱਚੋਂ ਲਾਂਭੇ ਹੋ ਕੇ ਸੁੱਤੀ ਪਈ ਆ। ਪਰ ਫਿਰ ਵੀ ਅਸੀਂ ਉਹ 3 ਸਰਾਵਾਂ ਜਿਹੜੀਆਂ ਬਾਹਰ ਕਹਿਣ ਤੋਂ ਭਾਵ ਇਰਦ ਗਿਰਦ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਆ, ਉਹਨਾਂ ਦੀ ਤਕਰੀਬਨ ਦਸੰਬਰ ਤੱਕ ਕੰਪਲੀਸ਼ਨ ਹੋ ਜਾਣੀ ਹੈ। ਸੋ ਅੱਜ ਅਸੀਂ ਇੱਕ ਵੀ ਮਤਾ ਕੀਤਾ ਕਿ ਜਿਹੜੀਆਂ ਸਾਡੀਆਂ ਅੰਦਰ ਖਾਸ ਕਰਕੇ ਮਾਤਾ ਗੰਗਾ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਤੇ ਉਹਨਾਂ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਿਵਾਸ, ਇਹਨਾਂ ਦੇ ਉੱਤੇ ਅਸੀਂ ਹੁਣ ਆਪਣੀ ਅੱਜ ਮਤਾ ਤਾਂ ਅਸੀਂ ਕਰਤਾ। ਜਿਹੜੀ ਸਾਡੀ ਬਿਲਡਿੰਗ ਇਮਾਰਤੀ ਵਿਭਾਗ ਆ, ਬਾਹਰੋਂ ਵੀ ਸਪੋਰਟ ਲੈ ਲਾਂਗੇ ਵੀ ਉਹਦੇ ਉੱਤੇ 2 ਮੰਜ਼ਲਾਂ ਜਾਂ 3 ਮੰਜ਼ਲਾਂ ਬਣ ਸਕਦੀਆਂ ਤੇ ਉੱਥੇ ਅੰਦਰ ਹੀ ਅੰਦਰ ਅਸੀਂ ਉਹ ਨਵੀਂ ਇਮਾਰਤ ਵੀ ਸ਼ੁਰੂ ਕਰਾਂਗੇ। ਉਹ ਹੁਣ ਸਬਜੈਕਟ ਟੂ ਦਾ ਕੰਡੀਸ਼ਨ ਆ ਕਿ ਉਹਦੀਆਂ ਜਿਹੜੀਆਂ ਫਾਊਂਡੇਸ਼ਨ ਆ ਉਹ ਕਿੰਨਾ ਕੁ ਭਾਰ ਚੱਕ ਸਕਦੀਆਂ ਹੈ। ਸੋ ਇਸ ਕਰਕੇ ਇਹ ਸਾਰੇ ਜਿਹੜੇ ਅੱਜ ਦੇ ਸਾਡੇ ਸੀਗੇ ਮੋਟੇ ਤੌਰ ਦੇ ਉੱਤੇ, ਤੇ ਸਭ ਤੋਂ ਜਿਹੜਾ ਅਹਿਮ ਸੀ ਉਹ ਹੈਗਾ ਸ਼ਤਾਬਦੀ ਮਨਾਉਣ ਦਾ। ਤੇ ਇੱਕ ਮੈਂ ਤੁਹਾਡੇ ਮੀਡੀਅਮ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਪਿੱਛੇ ਸਿੰਘ ਸਾਹਿਬਾਨ ਨੇ ਖਾਲਸੇ ਦੇ 325 ਸਾਲਾ ਇਸ ਖਾਲਸਾ ਸਾਜਨਾ ਦਿਵਸ ਦੇ ਉੱਤੇ ਇੱਕ ਅਪੀਲ ਕੀਤੀ ਸੀ, ਆਦੇਸ਼ ਜਾਰੀ ਕੀਤਾ ਸੀ ਕਿ ਸਾਰੇ ਜਿੰਨੇ ਵੀ ਸਿੱਖ ਆ ਆਪਣੇ ਘਰਾਂ 'ਤੇ ਨਿਸ਼ਾਨ ਸਾਹਿਬ ਕੇਸਰੀ ਚਲਾਉਣ। ਸੋ ਮੈਂ ਉਹ ਵੀ ਸੰਗਤਾਂ ਨੂੰ ਬੇਨਤੀ ਕਰੂੰਗਾ, ਬਹੁਤ ਸਾਰਿਆਂ ਨੇ ਚਲਾਏ ਵੀ ਆ, ਉਹ ਇਹ ਖਾਲਸਾ ਹੀ ਨਿਸ਼ਾਨ ਸਾਹਿਬ ਇਹ ਸ਼ਾਂਤੀ ਦਾ ਪ੍ਰਤੀਕ ਆ। ਤੇ ਇੱਕ ਵੱਡਾ ਇਹ ਵੀ ਸੁਨੇਹਾ ਜਾਂਦਾ ਵੀ ਇਹ ਗੁਰੂ ਕੇ ਸਿੱਖ ਦਾ ਘਰ ਆ ਤੇ ਹਰ ਇੱਕ ਬੰਦਾ ਉਹਦੇ ਵਿੱਚ ਜਿਹੜਾ ਵੀ ਕਈ ਵਾਰੀ ਪੁਰਾਣੇ ਵੇਲੇ ਤਾਂ ਬਹੁਤ ਆਪਾਂ ਸਹਿ ਲੈਂਦੇ ਸੀ ਵੀ ਉਹਦੇ ਵਿੱਚੋਂ ਕਿਸੇ ਨੂੰ ਵੀ ਕੋਈ ਕਈ ਵਾਰੀ ਹੁੰਦੀਆਂ ਅੱਜ ਕੱਲ੍ਹ ਦੀਆਂ ਆਧੁਨਿਕ ਤੌਰ ਦੇ ਉੱਤੇ ਹੈਲਪ ਦੀ ਲੋੜ ਹੁੰਦੀ ਆ, ਉਹ ਵੀ ਇਹ ਦੇ ਸਕਦੇ ਆ। ਤੇ ਇੱਕ ਸਾਡੀ ਇਹ ਪੁਰਾਣੀ ਵਿਰਾਸਤ ਵੀ ਆ, ਧਾਰਮਿਕ ਆ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ, ਕਾਰੋਬਾਰਾਂ ਦੇ ਵਿੱਚ, ਵਿਦਿਅਕ ਅਦਾਰਿਆਂ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ ਇਹ ਜਿਹੜੇ ਸਿੰਘ ਸਾਹਿਬ ਦਾ ਆਦੇਸ਼ ਆ ਇਹਨੂੰ ਲਾਗੂ ਵੀ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜੀ ਤੁਸੀਂ ਧਰਮ ਪ੍ਰਚਾਰ ਵੀ ਕਿਹਾ, ਪਰ ਇਸ ਇਲਾਕੇ ਜੇਕਰ ਗੱਲ ਕਰੀਏ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾ ਰਿਹਾ, ਪਰ ਲਗਾਤਾਰ ਧਰਮ ਪਰਿਵਰਤਨ ਹੋ ਰਿਹਾ। ਧਰਮ ਪਰਿਵਰਤਨ ਦਾ ਵੱਡਾ ਕਾਰਨ ਇਹ ਵੀ ਕਿਹਾ ਜਾਂਦਾ ਕਿ ਲੋੜਵੰਦ ਸਿੱਖ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲਦੀਆਂ, ਚਾਹੇ ਸਿੱਖਿਆ ਨੂੰ ਲੈ ਕੇ ਹੋਵੇ, ਸਿਹਤ ਨੂੰ ਲੈ ਕੇ ਹੋਵੇ। ਕੀ ਗੋਇੰਦਵਾਲ ਸਾਹਿਬ ਨੇੜੇ ਤੇੜੇ ਦਾ ਸੰਸਥਾ ਜਿਹੜੇ ਨੇੜੇ ਤੇੜੇ ਕੋਈ ਅਜਿਹੀ ਸਾਰੀ ਕੋਈ ਹਸਪੀਟਲ, ਕੋਈ ਅਜਿਹਾ ਸਕੂਲ ਬਣ ਰਿਹਾ, ਕੋਈ ਹੈਗੀ ਆ ਤੁਹਾਨੂੰ ਪ੍ਰਾਪਤ? ਦੇਖੋ ਸਿੱਖਿਆ ਦੇ ਵਿੱਚ ਹੁਣ ਨਾਲ ਹੀ ਤੁਹਾਡੇ ਇੱਥੇ ਚੋਲਾ ਸਾਹਿਬ ਵੱਡਾ ਕਾਲਜ ਵੀ ਆ, ਸਾਡਾ ਸਕੂਲ ਵੀ ਆ। ਅੱਜ ਹਾਲਾਤ ਇਹ ਖੜੇ ਆ ਕਿ ਜਿਹੜੇ ਬੱਚੇ ਅੱਜ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ, ਦੂਸਰਾ ਜਿਹੜੇ ਧਾਰਮਿਕ ਤੌਰ ਦੇ ਉੱਤੇ ਅੰਮ੍ਰਿਤਧਾਰੀ ਬੱਚੇ ਸਾਡੇ ਸਕੂਲਾਂ 'ਚ ਪੜ੍ਹਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ 'ਚ, ਉਹਨਾਂ ਦੀ ਸਾਰੀ ਜਿਹੜੀ ਅਸੀਂ ਫੀਸ ਮਾਫ ਰੱਖਦੇ ਹਾਂ। ਤੇ ਦੂਸਰਾ ਕਿਉਂਕਿ ਸਾਡੇ ਕੋਲ ਹੁਣ ਸਮਾਂ ਇੱਦਾਂ ਦਾ ਚੱਲ ਪਿਆ ਐਜੂਕੇਸ਼ਨ ਦੇ ਅਦਾਰਿਆਂ ਦੇ ਵਿੱਚ, ਪਰ ਅੱਜ ਸਵੇਰੇ ਵੀ ਮੈਨੂੰ ਕੁਝ ਮਿਲੇ ਸੀ। ਹਾਂ, ਅਸੀਂ ਇੱਕ ਡਿਸਪੈਂਸਰੀ ਜਿਹੜੀ ਇਮੀਡੀਏਟ ਇੱਥੇ ਹੁਣ ਸ਼ੁਰੂ ਕਰ ਦਿਆਂਗੇ, ਜਿਸ 'ਚ ਮੁੱਢਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਊਗੀ। ਭਾਵੇਂ ਇੱਕ ਇੱਥੇ ਡਿਸਪੈਂਸਰੀ ਹੈਗੀ, ਪਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਰੰਤ ਜਿਹੜੀ ਆ ਉਹ ਸ਼ੁਰੂ ਕਰਾਂਗੇ। ਬਾਕੀ ਜਿਹੜਾ ਐਜੂਕੇਸ਼ਨ ਵਾਲਾ ਆ ਉਹ ਵੀ ਵਿਚਾਰ ਕਰ ਲਾਂਗੇ। ਕਿਉਂਕਿ ਹੁਣ ਤੁਸੀਂ ਵੀ ਦੇਖੋ ਸਿੱਖ ਮਿਸ਼ਨ ਦੀ ਕਾਲਜਾਂ ਦੇ ਵਿੱਚ ਵੀ ਬੱਚਿਆਂ ਦੀ ਗਿਣਤੀ ਜਿਹੜੀ ਆ ਉਹ ਘਟਦੀ ਜਾ ਰਹੀ ਹੈ। ਪਹਿਲਾਂ ਬਹੁਤ ਸਾਰੇ ਇੱਥੇ ਤੰਤੀ ਸਾਹ ਸਿੱਖਣ ਲਈ, ਗੁਰਮਤਿ ਸੰਗੀਤ ਸਿੱਖਣ ਲਈ ਜਾਂਦੇ ਹੁੰਦੇ ਸੀ, ਪਰ ਹੁਣ ਘਟਦੀ ਜਾ ਰਹੀ ਹੈ ਕਿ ਉਸ ਨੂੰ ਲੈ ਕੇ ਕੀਤਾ ਜਾ ਰਿਹਾ ਗਿਣਤੀ ਵਧੇ। ਅਸੀਂ ਜਿੰਨੇ ਵੀ ਸਾਡੇ ਤੁਹਾਨੂੰ ਪਤਾ ਹੋਣਾ ਸੀ 120 ਬੱਚੇ ਸਾਡੇ ਮਿਸ਼ਨਰੀ ਅਦਾਰਿਆਂ 'ਚੋਂ ਆਏ ਸੀ, ਉਹ ਸਾਰੇ ਦੇ ਸਾਰੇ ਅਸੀਂ ਭਰਤੀ ਕੀਤੇ ਸੀ ਸਕਾਲਰਸ਼ਿਪ ਦੇ ਤੌਰ 'ਤੇ। ਉਹਨਾਂ ਨੂੰ ਅਸੀਂ ਇੱਕ ਭੱਤਾ ਦਿੰਦੇ ਸੀ, ਤੇ ਹੁਣ ਇਸ ਸਾਲ ਅਸੀਂ 2 ਸਾਲਾਂ ਬਾਅਦ ਸਾਰੇ ਰੈਗੂਲਰ ਕਰਤੇ ਆ। ਅਸੀਂ ਤਾਂ ਬੱਚਿਆਂ ਨੂੰ ਕਹਿੰਦੇ ਆ ਵੀ ਆਉਣ, ਉਹ ਤਾਂਤੀ ਸਾਜ਼ਾਂ ਵਾਲੇ ਆਉਣ, ਕਥਾਕਾਰ ਆਉਣ, ਪ੍ਰਚਾਰਕ ਆਉਣ। ਤੇ ਉਹ ਜਿੰਨੇ ਵੀ ਆਏ ਸਾਡੇ ਕੋਲ ਉਹ ਇੰਟਰਵਿਊਆਂ ਅਸੀਂ ਲੈ ਕੇ, ਅਸੀਂ ਤਾਂ ਆਪਣੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਦੇ ਵੀ ਉੱਥੇ ਕੇਂਦਰ ਚੱਲਦਾ, ਉਹਨਾਂ ਦੇ ਵੀ ਬੱਚੇ ਜਿਹੜੇ ਕੰਪੀਟੈਂਟ ਸੀਗੇ
ਉਹ ਵੀ ਅਸੀਂ ਤਾਂ ਭਰਤੀ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਂਤਰ ਕਮੇਟੀ ਦੀ ਅੱਜ ਇਕੱਤਰਤਾ ਹੋਈ। ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾ ਜੋਤੀ ਜੋਤ ਗੁਰਪੁਰਬ ਉਹ 16, 17 ਤੇ 18 ਸਤੰਬਰ ਨੂੰ ਆ ਰਿਹਾ। ਉਹਦੇ ਸੰਬੰਧ ਵਿੱਚ ਸ਼ਤਾਬਦੀ ਦੇ ਅੱਜ ਸਮਾਗਮਾਂ ਦੀ ਪ੍ਰਬੰਧਤਾ ਕੀਤੀ ਗਈ ਆ ਔਰ ਅੱਜ ਉਹ ਸ਼ੁਰੂਆਤ ਦੇ ਵਿੱਚ ਵੱਡਾ ਅੰਮ੍ਰਿਤ ਸੰਚਾਰ ਵੀ ਹੋ ਰਿਹਾ, ਜਿਹਦੇ ਵਿੱਚ ਤਖਤਾਂ ਦੇ ਜਥੇਦਾਰ ਸਾਹਿਬਾਨ ਬਤੌਰ 5 ਪਿਆਰੇ ਉਹ ਉਹਦੇ ਵਿੱਚ ਸ਼ਾਮਲ ਹੋਏ ਆ ਤੇ ਇਹ ਅਸੀਂ ਧਰਮ ਪ੍ਰਚਾਰ ਦਾ ਵਹੀਰ ਚਲਾਉਣ ਲਈ ਦੀ ਸ਼ੁਰੂਆਤ ਕੀਤੀ ਗਈ ਹੈ। ਸੋ ਮਨਾਇਆ ਭਾਵੇਂ 16, 17 ਤੇ 18 ਸਤੰਬਰ ਨੂੰ ਜਾਣਾ, ਪਰ ਅੱਜ ਇੱਥੇ ਨਵੇਂ ਲੰਗਰ ਹਾਲ ਦੀ ਇਮਾਰਤ ਜਿਹੜੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਦਿੱਤੀ ਆ, ਉਹ ਸਤੰਬਰ ਤੱਕ ਇਮਾਰਤ ਜਿਹੜੀ ਉਹ ਸੰਪੂਰਨ ਕਰਨਗੇ। ਉਹ ਤੋਂ ਇਲਾਵਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ ਜਿਹੜਾ ਆ ਉਹ 16 ਸਤੰਬਰ ਨੂੰ ਆ ਰਿਹਾ, 450 ਸਾਲਾ, ਉਹ ਵੀ ਵੱਡੇ ਪੱਧਰ ਤੇ ਜਿਹੜਾ ਹੈ ਉਹ ਮਨਾਇਆ ਜਾਊਗਾ। ਉਹ ਵੱਡੇ ਪੱਧਰ ਤੋਂ ਕਹਿਣ ਤੋਂ ਭਾਵ ਕਿ ਇਹ ਸਾਰੇ ਦਾ ਸਾਰਾ ਧਰਮ ਪ੍ਰਚਾਰ ਦੀ ਚੱਲਦੀ ਵਹੀਰ ਉਹਦੇ ਤੇ ਫੋਕਸ ਕੀਤਾ ਗਿਆ। ਸੋ ਅੱਜ ਇੱਥੇ ਦਫ਼ਤਰ ਵੀ ਬਕਾਇਦਾ ਰੈਗੂਲਰ ਸ਼ੁਰੂ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਮੁਹਿੰਮ ਦੀ ਜਿਹੜੀ ਆ ਉਹ ਵੀ ਸ਼ੁਰੂਆਤ ਕੀਤੀ ਗਈ ਹੈ। ਨਾਲ ਦੀ ਨਾਲ ਅੱਜ ਦੇ ਐਗਜੈਕਟਿਵ ਦੇ ਵਿੱਚ, ਕਿਉਂਕਿ ਲੰਬੇ ਅਰਸੇ ਤੋਂ ਸਾਡਾ ਇਹ ਰਹਿੰਦਾ ਸੀ ਵੀ ਸਤਿਗੁਰੂ ਜੀ ਦੇ ਸਰੂਪ ਜਿਹੜੇ ਇੱਥੋਂ ਜਾਂਦੇ ਉਹਨਾਂ ਦਾ ਸਾਡੇ ਕੋਲ ਸਾਰਾ ਸਿਸਟਮ ਹੋਵੇ। ਸੋ ਸਾਡੇ ਕੋਲ 2 ਕੰਪਨੀਆਂ ਨੇਗੀਆਂ ਸੇਵਾ ਵਾਲੇ ਆ, ਉਹ ਦੋਏ ਆਪਣੀਆਂ ਬਤੌਰ NGOs ਵੀ ਨਹੀਂ ਮੈਂ ਕਹਿ ਸਕਦਾ, ਧਾਰਮਿਕ ਸੇਵਾਵਾਂ ਜਿਹੜੀਆਂ ਨਿਭਾਉਂਦੇ ਆ। ਉਹਨਾਂ ਨੇ ਜਿਹੜੇ ਅਸੀਂ ਹੁਣ ਨਵੇਂ ਸਰੂਪ ਛਾਪਣੇ ਆ ਉਹਦੇ ਵਿੱਚ ਕੋਈ ਬਾਰਕੋਡ ਪਾਉਣਗੇ, ਉਹ ਉਹਦੇ ਨਾਲ ਸਾਡੇ ਕੋਲ ਸਾਰਾ ਇੱਥੇ ਨੈਟਵਰਕ ਹੋਊਗਾ ਵੀ ਇਹ ਸਰੂਪ ਕਿੱਥੇ ਗਿਆ, ਉਹ ਸਾਰੇ ਦਾ ਸਾਰਾ ਟੋਟਲ ਵਰਕਆਊਟ ਉਹ ਤੋਂ ਹੋ ਜਾਊਗਾ। ਇੱਥੇ ਬੈਠਿਆਂ ਨੂੰ ਹੀ ਸਾਰਾ ਉਹਦਾ ਸਿਸਟਮ ਜਿਹੜਾ ਪਤਾ ਲੱਗ ਜਾਊਗਾ। ਨਵੇਂ ਸਰੂਪ ਜਿੰਨੇ ਵੀ ਛਪਣਗੇ, ਨਵੇਂ ਸਰੂਪ ਜਿੰਨੇ ਵੀ ਤਿਆਰ ਹੋਣਗੇ, ਉਹਨਾਂ ਦਾ ਰੈਗੂਲਰ ਤੌਰ ਤੇ ਕੰਪਿਊਟਰਾਈਜ਼ਡ ਢੰਗ ਹੋਊਗਾ। ਉਹ ਤੋਂ ਇਲਾਵਾ ਮੈਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਰੂਪ ਆ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ, ਉੱਥੇ ਤਾਂ ਸਾਡੀਆਂ ਟੀਮਾਂ ਚਲੇ ਜਾਣਗੀਆਂ, ਉਹਦੇ ਵਿੱਚ ਵੀ ਉਹ ਬਾਰਕੋਡ ਇੰਸਟਾਲ ਕਰ ਦੇਣਗੇ ਤਾਂ ਕਿ ਉਹਨਾਂ ਦੀ ਵੀ ਗਿਣਤੀ ਜਿਹੜੀ ਆ ਸਾਡੇ ਸਾਰੀ ਪਤਾ ਲੱਗ ਜਾਊਗੀ ਇਹ ਅੱਜ ਐਗਜੈਕਟਿਵ ਦੇ ਵਿੱਚ ਪਾਸ ਹੋਇਆ। ਸੋ ਇੱਕ ਜਿਹੜਾ ਮਤਾ ਅਹਿਮ, ਕਿਉਂਕਿ ਅਕਸਰ ਦੇਖਣ 'ਚ ਆਇਆ ਕਿ ਹੁਣ ਸਮਾਂ ਜਿਹੜਾ ਚੱਲ ਰਿਹਾ, ਬੱਚੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਆ ਤੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੁਲਾਜ਼ਮ ਵੀ ਆਪ ਵਿਦੇਸ਼ਾਂ 'ਚ ਬੱਚਿਆਂ ਦੇ ਨਾਲ ਜਾਂਦੇ ਆ। ਇਹਦੇ ਵਿੱਚ ਅਸੀਂ ਹੁਣ ਅੱਜ ਕਰਦਾ ਪਈ ਹਰ ਇੱਕ ਮੁਲਾਜ਼ਮ ਜਿਹੜਾ ਉਹ ਸਾਰੀ ਟੈਨਿਓਰ 'ਚ 2 ਸਾਲ ਦੀ ਛੁੱਟੀ ਵਿਦੇਸ਼ ਦੀ ਲੈ ਸਕਦਾ, ਸਿਰਫ ਵਿਦੇਸ਼ ਦੀ ਛੁੱਟੀ। 2 ਸਾਲ ਤੋਂ ਜ਼ਿਆਦਾ ਉਹਨੂੰ ਛੁੱਟੀ ਜਿਹੜੀ ਆ ਉਹ ਨਹੀਂ ਦਿੱਤੀ ਜਾਊਗੀ। ਫਿਰ ਉਹ ਆਪਣਾ ਜੇ ਪੱਕਾ ਹੀ ਉਹਨੇ ਉੱਥੇ ਸੈੱਟ ਹੋਣਾ, ਚਾਹੇ 2 ਸਾਲ ਦੀ ਇੱਕੋ ਵਾਰੀ ਲੈ ਲੈ, ਚਾਹੇ 2 ਸਾਲ ਦੀ 6-6 ਮਹੀਨੇ ਕਰਕੇ ਲੈ ਲੈ, ਚਾਹੇ 3-3 ਮਹੀਨੇ ਕਰਕੇ ਲੈ ਲੈ, ਇਹ 2 ਸਾਲ ਤੋਂ ਜ਼ਿਆਦਾ ਜਿਹੜੀ ਆ ਉਹ ਛੁੱਟੀ ਨਹੀਂ ਹੋਊਗੀ। ਤੀਸਰਾ ਜਿਹੜਾ ਅਸੀਂ UPSC ਦੀ ਤਿਆਰੀ ਲਈ IS ਤੇ IPS ਉਹ ਨਿਸ਼ਚੇ ਅਕੈਡਮੀ ਜਿਹੜੀ ਸਾਡੀ ਸੈਕਟਰ 27 ਕਲਗੀਧਰ ਨਿਵਾਸ ਚੱਲਦੀ ਆ, ਕਿਉਂਕਿ ਉੱਥੇ ਕਈ ਵਾਰੀ ਸਾਨੂੰ ਜਿਹੜੇ ਲੋਕ ਆ ਕੇ ਰਹਿਣਾ ਚਾਹੁੰਦੇ ਆ ਉਹਦੇ ਲਈ ਵੀ ਉਹ ਸਾਨੂੰ ਸਰਾਂ ਦੇ ਟਾਈਪ ਦੇ ਵਰਤਣੀ ਪੈਂਦੀ ਆ। ਅੱਜ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜਾ ਸੈਕਟਰ 44 ਦੇ ਵਿੱਚ ਗੁਰਦੁਆਰਾ ਬਾਗ ਸ਼ਹੀਦਾਂ ਸਿੰਘਾਂ ਦਾ, ਉੱਥੇ ਅਸੀਂ ਨਵੀਂ ਇਮਾਰਤ ਜਿਹੜੀ ਆ 5-6 ਮੰਜ਼ਲੀ ਜਿਹੜੀ ਉਹ ਸਥਾਪਿਤ ਕਰਾਂਗੇ। ਉਹਦੇ ਵਿੱਚ ਇੱਕ ਸੈਕਟਰ ਜਿਹੜਾ ਕੁੜੀਆਂ ਲਈ ਹੋਊਗਾ, ਇੱਕ ਸੈਕਟਰ ਮੁੰਡਿਆਂ ਲਈ ਹੋਊਗਾ। ਆਧੁਨਿਕ ਤਕਨੀਕ ਦੇ ਉੱਤੇ ਉਹ ਸਾਰੀ ਬਣਾਈ ਜਾਊਗੀ, ਜਿਹਦੇ ਵਿੱਚ ਯਤਨ ਤਾਂ ਅਸੀਂ ਕਰਾਂਗੇ ਕਿ ਜੇ ਕਲਾਸਰੂਮ ਵੀ ਸਾਡੇ ਉੱਥੇ ਬਣ ਜਾਣ, ਪਰ ਉਹਨਾਂ ਦੀ ਰਿਹਾਇਸ਼ ਦੇ ਲਈ ਅਸੀਂ ਇਹ ਜਿਹੜਾ ਅੱਜ 6.5 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਆ।
ਤੇ ਇਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਅਸੀਂ ਮਟੀਰੀਅਲ ਦੇ ਕੇ ਇਹਦੀ ਛੇਤੀ ਸਮਾਪਤੀ ਕਰਵਾ ਲਾਂਗੇ। ਇੱਕ ਕਿਉਂਕਿ ਸੰਗਤਾਂ ਦੀ ਆਮਦ ਬਹੁਤ ਵੱਡੇ ਪੱਧਰ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਵਧੀ ਹੋਆ, ਤੇ ਹਰ ਇੱਕ ਬੰਦੇ ਦੀ ਇਹ ਚਾਹਨਾ ਹੁੰਦੀ ਕਿ ਮੈਨੂੰ ਗੁਰੂ ਘਰ ਦੇ ਵਿੱਚ ਜਿਹੜਾ ਆ ਉੱਥੇ ਰਹਿਣ ਦਾ ਮੇਰਾ ਬੰਦੋਬਸਤ ਹੋ ਜਾਏ, ਕਿਉਂਕਿ ਸਰਾਵਾਂ ਜਿਹੜੀਆਂ ਸਾਡੇ ਆਲਰੇਡੀ 3 ਜਿਹੜੀਆਂ ਨਵੀਆਂ ਵੀ ਬਣ ਰਹੀਆਂ, ਸਾਡੇ ਕੋਲ ਹੋਰ ਸਪੇਸ ਵੀ ਇੱਥੇ ਹੈਗੀ ਆ, ਪਰ ਉਹਦੇ ਵਿੱਚ ਦਿੱਕਤ ਇਹ ਆ ਵੀ ਸਰਕਾਰ ਦਾ ਜਿਹੜਾ ਪੱਖ ਹੈ ਬਹੁਤ ਢਿੱਲਾ। ਜਿਹੜੇ ਨਵੀਆਂ ਸਰਾਵਾਂ ਅਸੀਂ ਇੰਸਟਾਲ ਕਰਦੇ ਹਾਂ ਤੇ ਫਿਰ ਸੀਵਰੇਜ ਦਾ ਸਿਸਟਮ ਜਿਹੜਾ ਆ ਉਹ ਪੁਰਾਣੇ ਵੇਲੇ ਦਾ ਪਿਆ ਆ, ਉਹਦਾ ਜਿਹੜਾ ਉਹ ਲੋਡ ਨਹੀਂ ਚੱਕਦਾ। ਸੋ ਜੇ ਸਰਕਾਰ ਯਤਨ ਕਰੇ ਤੇ ਅਸੀਂ ਗੁਰੂ ਕੇ ਆਪਣੇ ਅਕਾਲੀ ਮਾਰਕੀਟ ਦੇ ਵਿੱਚ ਵੱਡੀ ਸਰਾਂ ਵੀ ਬਣਾ ਸਕਦੇ ਹਾਂ, ਪਰ ਕਿਉਂਕਿ ਸੀਵਰੇਜ ਜਿਹੜਾ ਆ ਉਹ ਥੱਲੇ ਡੂੰਘਾ ਪੈਣਾ, ਇਹਦੇ ਵਿੱਚ ਸਰਕਾਰ ਤਾਂ ਕਿਉਂਕਿ ਇਹਨਾਂ ਕਾਰਜਾਂ 'ਚ ਦੇਖਦੇ ਹਾਂ ਵੀ ਜਿਹੜੇ ਡਿਵੈਲਪਮੈਂਟ ਦੇ ਕਾਰਜ ਆ ਉਹਨਾਂ ਦੇ ਵਿੱਚੋਂ ਲਾਂਭੇ ਹੋ ਕੇ ਸੁੱਤੀ ਪਈ ਆ, ਪਰ ਫਿਰ ਵੀ ਅਸੀਂ ਉਹ 3 ਸਰਾਵਾਂ ਜਿਹੜੀਆਂ ਬਾਹਰ ਕਹਿਣ ਤੋਂ ਭਾਵ ਇਰਦ ਗਿਰਦ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਨਾਲ ਆ, ਉਹਨਾਂ ਦੀ ਤਕਰੀਬਨ ਦਸੰਬਰ ਤੱਕ ਕੰਪਲੀਸ਼ਨ ਹੋ ਜਾਣੀ ਹੈ। ਸੋ ਅੱਜ ਅਸੀਂ ਇੱਕ ਵੀ ਮਤਾ ਕੀਤਾ ਕਿ ਜਿਹੜੀਆਂ ਸਾਡੀਆਂ ਅੰਦਰ ਖਾਸ ਕਰਕੇ ਮਾਤਾ ਗੰਗਾ ਨਿਵਾਸ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ ਤੇ ਉਹਨਾਂ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਿਵਾਸ, ਇਹਨਾਂ ਦੇ ਉੱਤੇ ਅਸੀਂ ਹੁਣ ਆਪਣੀ ਅੱਜ ਮਤਾ ਤਾਂ ਅਸੀਂ ਕਰਤਾ, ਜਿਹੜੀ ਸਾਡੀ ਬਿਲਡਿੰਗ ਇਮਾਰਤੀ ਵਿਭਾਗ ਆ ਬਾਹਰੋਂ ਵੀ ਸਪੋਰਟ ਲੈ ਲਾਂਗੇ ਵੀ ਉਹਦੇ ਉੱਤੇ 2 ਮੰਜ਼ਿਲਾਂ ਜਾਂ 3 ਮੰਜ਼ਿਲਾਂ ਬਣ ਸਕਦੀਆਂ, ਤੇ ਉੱਥੇ ਅੰਦਰ ਹੀ ਅੰਦਰ ਅਸੀਂ ਉਹ ਨਵੀਂ ਇਮਾਰਤ ਵੀ ਸ਼ੁਰੂ ਕਰਾਂਗੇ। ਉਹ ਹੁਣ ਸਬਜੈਕਟ ਟੂ ਦਾ ਕੰਡੀਸ਼ਨ ਆ ਕਿ ਉਹਦੀਆਂ ਜਿਹੜੀਆਂ ਫਾਊਂਡੇਸ਼ਨ ਆ ਉਹ ਕਿੰਨਾ ਕੁ ਭਾਰ ਚੱਕ ਸਕਦੀਆਂ ਹੈ। ਸੋ ਇਸ ਕਰਕੇ ਇਹ ਸਾਰੇ ਜਿਹੜੇ ਅੱਜ ਦੇ ਸਾਡੇ ਸੀਗੇ ਮੋਟੇ ਤੌਰ ਦੇ ਉੱਤੇ, ਤੇ ਸਭ ਤੋਂ ਜਿਹੜਾ ਅਹਿਮ ਸੀ ਉਹ ਹੈਗਾ ਸ਼ਤਾਬਦੀ ਮਨਾਉਣ ਦਾ। ਤੇ ਇੱਕ ਮੈਂ ਤੁਹਾਡੇ ਮੀਡੀਅਮ ਦੇ ਜ਼ਰੀਏ ਇਹ ਵੀ ਕਹਿਣਾ ਚਾਹੁੰਦਾ ਕਿ ਪਿੱਛੇ ਸਿੰਘ ਸਾਹਿਬਾਨ ਨੇ ਖਾਲਸੇ ਦੇ 325 ਸਾਲਾ ਇਸ ਖਾਲਸਾ ਸਾਜਨਾ ਦਿਵਸ ਦੇ ਉੱਤੇ ਇੱਕ ਅਪੀਲ ਕੀਤੀ ਸੀ, ਆਦੇਸ਼ ਜਾਰੀ ਕੀਤਾ ਸੀ ਕਿ ਸਾਰੇ ਜਿੰਨੇ ਵੀ ਸਿੱਖ ਆ ਆਪਣੇ ਘਰਾਂ 'ਤੇ ਨਿਸ਼ਾਨ ਸਾਹਿਬ ਕੇਸਰੀ ਚਲਾਉਣ। ਸੋ ਮੈਂ ਉਹ ਵੀ ਸੰਗਤਾਂ ਨੂੰ ਬੇਨਤੀ ਕਰੂੰਗਾ, ਬਹੁਤ ਸਾਰਿਆਂ ਨੇ ਚਲਾਏ ਵੀ ਆ, ਉਹ ਇਹ ਖਾਲਸਾ ਹੀ ਨਿਸ਼ਾਨ ਸਾਹਿਬ ਇਹ ਸ਼ਾਂਤੀ ਦਾ ਪ੍ਰਤੀਕ ਆ, ਤੇ ਇੱਕ ਵੱਡਾ ਇਹ ਵੀ ਸੁਨੇਹਾ ਜਾਂਦਾ ਵੀ ਇਹ ਗੁਰੂ ਕੇ ਸਿੱਖ ਦਾ ਘਰ ਆ, ਤੇ ਹਰ ਇੱਕ ਬੰਦਾ ਉਹਦੇ ਵਿੱਚ ਜਿਹੜਾ ਵੀ ਕਈ ਵਾਰੀ ਪੁਰਾਣੇ ਵੇਲੇ ਤਾਂ ਬਹੁਤ ਆਪਾਂ ਸਹਿ ਲੈਂਦੇ ਸੀ ਵੀ ਉਹਦੇ ਵਿੱਚੋਂ ਕਿਸੇ ਨੂੰ ਵੀ ਕੋਈ ਕਈ ਵਾਰੀ ਹੁੰਦੀਆਂ ਅੱਜ ਕੱਲ੍ਹ ਦੀਆਂ ਆਧੁਨਿਕ ਤੌਰ ਦੇ ਉੱਤੇ ਹੈਲਪ ਦੀ ਲੋੜ ਹੁੰਦੀ ਆ, ਉਹ ਵੀ ਇਹ ਦੇ ਸਕਦੇ ਆ। ਤੇ ਇੱਕ ਸਾਡੀ ਇਹ ਪੁਰਾਣੀ ਵਿਰਾਸਤ ਵੀ ਆ ਧਾਰਮਿਕ। ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ, ਕਾਰੋਬਾਰਾਂ ਦੇ ਵਿੱਚ, ਵਿਦਿਅਕ ਅਦਾਰਿਆਂ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ ਇਹ ਜਿਹੜੇ ਸਿੰਘ ਸਾਹਿਬ ਦਾ ਆਦੇਸ਼ ਆ ਇਹਨੂੰ ਲਾਗੂ ਵੀ ਕੀਤਾ ਜਾਵੇ।